ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰਾਂਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 77865604660 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 9202137130, UK ਦੇ ਲਈ 3300101100, 3300101100, ਜਰਮਨੀ ਦੇ ਲਈ 5118090404, 511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 612880805601। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਖਬਰਾਂ ਸਾਂਝੀਆਂ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ ਕਿ ਪੰਜਾਬ ਭਾਰਤ ਦੇ ਵਿੱਚ ਕੀ ਕੁਝ ਹੁੰਦਾ ਆ, ਉਸ ਦੀ ਆਪਾਂ ਜਾਣਕਾਰੀ ਲਵਾਂਗੇ। ਬਲਤੇਜ ਪੰਨੂ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਖਬਰਾਂ ਤੋਂ ਪਹਿਲਾਂ ਜੀ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਹਰਕੇਵਲ ਸਿੰਘ ਤੇ ਰਵਿੰਦਰ ਕੌਰ ਜੀ ਅਟਵਾਲ, ਸਤਨਾਮ ਸਿੰਘ ਜੀ ਸ਼ੇਰਗਿੱਲ, ਗੁਰਜੀਤ ਸਿੰਘ ਚਾਂਪੁਰ, ਗੁਰਦੀਪ ਸਿੰਘ ਬਿਰਦੀ ਤੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਉਂਦੇ ਨੇ ਜੀ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਲਤੇਜ ਪੰਨੂ ਜੀ, ਆਪਾਂ ਸ਼ੁਰੂ ਕਰਦੇ ਹਾਂ। ਆਪਾਂ ਜਿਹੜਾ ਇੱਕ ਕੋਲਾ ਘਟਾਲਾ ਮੋਹਰੇ ਆਇਆ ਆ, ਉਸ ਦੀ ਗੱਲਬਾਤ ਕਿ ਉਸ ਦੀ ਕਾਫੀ ਜਿਹੜੀ ਪੁੱਛਗਿੱਛ ਆ, ਜਾਂਚ ਹੋ ਰਹੀ ਆ, ਤੇ ਉਸ ਦੇ ਵਿੱਚ ਮਨਮੋਹਨ ਸਿੰਘ ਨੂੰ ਵੀ ਤਲਬ ਕੀਤਾ ਗਿਆ ਆ। ਬਿਲਕੁਲ ਜੀ, ਉੜੀਸਾ ਦੇ ਵਿੱਚ 2005 ਦੇ ਵਿੱਚ ਤਾਲਾਬੀਰਾ 2 ਕੋਲਾ ਬਲਾਕ ਅਲਾਟਮੈਂਟ ਦੇ ਮਾਮਲੇ ਦੇ ਵਿੱਚ ਜਿਹੜੀ ਦਿੱਲੀ ਦੀ ਵਿਸ਼ੇਸ਼ ਅਦਾਲਤ ਹੈ, ਉਹਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਬਿਜ਼ਨਸਮੈਨ ਕੁਮਾਰ ਮੰਗਲਮ ਬਿਰਲਾ, ਸਾਬਕਾ ਕੋਲਾ ਸਕੱਤਰ PC ਪਾਰਿਕ ਤੇ 3 ਹੋਰਾਂ ਨੂੰ ਬਤੌਰ ਦੋਸ਼ੀ ਦੇ ਤੌਰ ਦੇ ਉੱਤੇ ਸੰਮਨ ਜਾਰੀ ਕਰਕੇ 8 ਅਪ੍ਰੈਲ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਹੁਕਮ ਜਿਹੜੇ ਉਹ ਦਿੱਤੇ ਨੇ ਜੀ। CBI ਦੇ ਵਿਸ਼ੇਸ਼ ਜੱਜ ਜਿਹੜੇ ਭਰਤ ਪਰਾਸ਼ਰ ਨੇ, ਉਹਨਾਂ ਨੇ ਭਾਰਤੀ ਦੰਡਾਵਲੀ ਦੀ ਧਾਰਾ 120B 409 ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ 6 ਦੋਸ਼ੀਆਂ ਨੂੰ ਇਹਨਾਂ ਕਥਿਤ ਅਪਰਾਧਾਂ ਦੇ ਵਾਸਤੇ ਸੰਮਨ ਜਿਹੜਾ ਜੀ ਉਹ ਜਾਰੀ ਕੀਤਾ। ਜਿੱਥੇ ਕਾਂਗਰਸ ਹੈ ਜੀ, ਉਹ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਪਿੱਠ ਦੇ ਉੱਤੇ ਆ ਗਈ ਹੈ। ਕੋਲਾ ਘਟਾਲੇ ਮਾਮਲੇ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਤਲਬ ਕੀਤੇ ਜਾਣ ਤੋਂ ਬਾਅਦ ਪਾਰਟੀ ਦਾ ਜਿਹੜਾ ਤਰਜਮਾਨ ਹੈ, ਉਹਨੇ ਇਹ ਗੱਲ ਕਹੀ ਹੈ ਕਿ ਅਦਾਲਤ ਦੇ ਸੰਮਨ ਮਿਲਣ ਦੇ ਨਾਲ ਕੋਈ ਦੋਸ਼ੀ ਨਹੀਂ ਹੋ ਜਾਂਦਾ ਤੇ ਇੱਕ ਆਮ ਨਿਯਮ ਹੈ ਜੀ। ਉਹਨਾਂ ਨੇ ਇਹ ਵੀ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਕੋਲਾ ਬਲਾਕ ਅਲਾਟਮੈਂਟ ਨਾਲ ਨਾਮੀ ਦੇ ਉੱਤੇ ਜ਼ੋਰ ਦਿੱਤਾ ਸੀਗਾ, ਕਿਉਂਕਿ ਸਾਰੀ ਪ੍ਰਕਿਰਿਆ ਦੇ ਵਿੱਚ ਪਾਰਦਰਸ਼ਤਾ ਚਾਹੁੰਦੇ ਸੀਗੇ, ਪਰ ਇਹਦਾ ਵਿਰੋਧ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਕੀਤਾ ਸੀਗਾ। ਡਾਕਟਰ ਮਨਮੋਹਨ ਸਿੰਘ ਨੇ ਇਸ ਮਾਮਲੇ ਉੱਤੇ ਕਿਹਾ ਕਿ ਕੋਲਾ ਘਟਾਲਾ ਦੇ ਸੰਬੰਧ ਦੇ ਵਿੱਚ ਕਿਸੇ ਵੀ CBI ਜਾਂਚ ਜਾਂ ਇਸ ਤਰ੍ਹਾਂ ਦੀ ਕੋਈ ਹੋਰ ਜਾਂਚ ਦਾ ਸਾਹਮਣਾ ਕਰਨ ਦੇ ਵਾਸਤੇ ਉਹ ਤਿਆਰ ਨੇ। ਉਹਨਾਂ ਨੇ ਉਮੀਦ ਹੈ ਕਿ ਸਹੀ ਜਿਹੜੀ ਸਥਿਤੀ ਹੈ ਜੀ ਉਹ ਲੋਕਾਂ ਦੇ ਸਾਹਮਣੇ ਆ ਜਾਊਗੀ। ਇਹਦੇ ਵਿੱਚ ਜਿਹੜੀਆਂ ਧਾਰਾਵਾਂ ਲਾਈਆਂ ਗਈਆਂ ਨੇ ਜੀ, ਜਿਹਦੇ ਵਿੱਚ ਖਾਸ ਤੌਰ ਤੇ 409 ਹੈ, ਇਹਦੇ ਤਹਿਤ ਜੇ ਦੋਸ਼ੀ ਪਾਏ ਜਾਂਦੇ ਨੇ ਡਾਕਟਰ ਮਨਮੋਹਨ ਸਿੰਘ ਹੋਰੀ, ਤਾਂ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਸੋ ਇਹਦੇ ਨਾਲ ਇੱਕ ਤਰਥੱਲੀ ਜਿਹੜੀ ਹੈ ਜੀ ਉਹ ਮਚੀ ਹੈ। ਸਾਰੇ ਕਹਿੰਦੇ ਨੇ ਕਿ ਡਾਕਟਰ ਮਨਮੋਹਨ ਸਿੰਘ ਹੋਰੀ ਜਿਹੜੇ ਨੇ ਉਹ ਬੇਹੱਦ ਇਮਾਨਦਾਰ ਵਿਅਕਤੀ ਨੇ, ਕੋਈ ਡਾਊਟ ਵੀ ਨਹੀਂ ਹੈ ਇਹਦੇ ਉੱਤੇ। ਪਰ ਇਹੋ ਜਿਹੀ ਇਮਾਨਦਾਰੀ ਵੀ ਕਾਹਦੀ ਕਿ ਤੁਹਾਡੀ ਨੱਕ ਦੇ ਸਿਰ ਦੇ ਥੱਲੇ ਸਾਰਾ ਕੁਝ ਹੋਈ ਜਾਵੇ
ਤੇ ਤੁਸੀਂ ਇਸੇ ਗੱਲ ਦਾ ਹੀ ਰੌਲਾ ਪਾਈ ਚੱਲੋ ਮੈਂ ਇਮਾਨਦਾਰ ਹਾਂ, ਥੱਲੇ ਭਾਵੇਂ ਸਾਰੇ ਬੇਈਮਾਨ ਇਕੱਠੇ ਹੋਏ ਹੋਣ। ਜੀ ਅੱਜ ਜੀ ਅੱਗੇ ਚੱਲਦੇ ਹਾਂ। ਪੰਜਾਬ ਵਿਧਾਨ ਸਭਾ ਉਸ ਦਾ ਜਿਹੜਾ ਬਜਟ ਇਜਲਾਸ ਆ ਉਹ ਵੀ ਸ਼ੁਰੂ ਹੋਣ ਵਾਲਾ ਅੱਜ ਤੋਂ। ਜੇ ਅੱਜ ਇਹ ਬਜਟ ਸੈਸ਼ਨ ਜਿਹੜਾ ਜੀ ਸ਼ੁਰੂ ਹੋ ਰਿਹਾ ਔਰ ਸਿਰਫ 8 ਬੈਠਕਾਂ ਦੇ ਵਿੱਚ ਖਤਮ ਹੋ ਜਾਊਗਾ। ਕਾਂਗਰਸ ਪਾਰਟੀ ਵਾਰ-ਵਾਰ ਸੈਸ਼ਨ ਲੰਮਾ ਚਲਾਉਣ ਦੀ ਮੰਗ ਜਿਹੜੀ ਕਰਦੀ ਆ, ਪਰ ਵਿਧਾਨ ਸਭਾ ਕਮੇਟੀ ਦੇ ਵੱਲੋਂ 8 ਬੈਠਕਾਂ ਦੀ ਸਹਿਮਤੀ ਜਿਹੜੀ ਉਹ ਬਣ ਸਕੀ ਹੈ। ਜਦੋਂ ਕਾਂਗਰਸ ਸੱਤਾ ਦੇ ਵਿੱਚ ਹੁੰਦੀ ਸੀ ਉਦੋਂ ਅਕਾਲੀ ਦਲ ਵਾਲੇ ਲੰਮਾ ਬਜਟ ਸੈਸ਼ਨ ਜਿਹੜਾ ਚਲਾਉਣ ਦੀ ਮੰਗ ਕਰਦੇ ਸੀਗੇ, ਕਾਂਗਰਸ ਵਾਲੇ ਕਹਿੰਦੇ ਸੀ ਇੰਨਾ ਹੀ ਬਹੁਤ ਹੈ। ਬਜਟ ਸੈਸ਼ਨ ਜਾਂ ਜਿਹੜੇ ਸੈਸ਼ਨ ਨੇ ਵਿਧਾਨ ਸਭਾ ਦੇ ਉਹ ਦਿਨੋਂ ਦਿਨ ਸੁੰਗੜਦੇ ਜਾਂਦੇ ਨੇ। ਸਰਕਾਰਾਂ ਜਿਹੜੀਆਂ ਸੱਤਾਧਾਰੀ ਹੁੰਦੀਆਂ ਨੇ ਉਹ ਘੱਟ ਤੋਂ ਘੱਟ ਵਿਧਾਨ ਸਭਾ ਦੇ ਵਿੱਚ ਜਾਣਾ ਚਾਹੁੰਦੀਆਂ ਨੇ ਤਾਂ ਕਿ ਵਿਰੋਧੀ ਧਿਰਾਂ ਜਿਹੜੀਆਂ ਨੇ ਉਹਨਾਂ ਨੂੰ ਵੱਖ-ਵੱਖ ਮਸਲਿਆਂ ਦੇ ਉੱਤੇ ਘੇਰ ਨਾ ਸਕਣ। 20 ਮਾਰਚ ਨੂੰ ਬਜਟ ਪੇਸ਼ ਕੀਤਾ ਜਾਊਗਾ। 20 ਮਾਰਚ ਨੂੰ ਬਜਟ ਦੇ ਉੱਤੇ ਬਹਿਸ ਹੋਊਗੀ। 21, 22 ਤੇ 23 ਮਾਰਚ ਨੂੰ ਛੁੱਟੀ ਰਹੂਗੀ। 24 ਨੂੰ ਦੁਪਹਿਰ ਸੈਸ਼ਨ ਸ਼ੁਰੂ ਹੋਊਗਾ। 25 ਮਾਰਚ ਨੂੰ ਬਿੱਲ ਤੇ ਆਰਡੀਨੈਂਸ ਪੇਸ਼ ਕਰਕੇ ਸੈਸ਼ਨ ਖਤਮ ਜਿਹੜਾ ਜੀ ਉਹ ਕਰ ਦਿੱਤਾ ਜਾਊਗਾ। ਹੱਥ ਜਿਹੜੇ ਨੇ ਉਹ ਝਾੜ ਦਿੱਤੇ ਜਾਣਗੇ। ਅੱਜ ਜਿਹੜਾ ਜੀ ਰਾਜਪਾਲ ਦੇ ਭਾਸ਼ਣ ਦੇ ਨਾਲ ਸ਼ੁਰੂ ਹੋਊਗਾ ਇਹ ਬਜਟ ਸੈਸ਼ਨ। ਅਕਾਲੀ ਦਲ ਤੇ ਕਾਂਗਰਸ ਦੇ ਵੱਲੋਂ ਆਪੋ ਆਪਣੀ ਰਣਨੀਤੀ ਜਿਹੜੀ ਆ ਜੀ ਉਹ ਬਣਾਈ ਜਾ ਰਹੀ ਹੈ। ਇਹਦੇ ਉੱਤੇ ਜਿਹੜਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹਨੇ ਆਪਣੀ ਵੱਖਰੀ ਮੀਟਿੰਗ ਰੱਖੀ ਹੋਈ ਆ। ਅਕਾਲੀ ਦਲ ਵਾਲਿਆਂ ਨੇ ਜਿਹੜੀ ਆ ਜੀ ਉਹ ਮੰਤਰੀ ਮੰਡਲ ਦੀ ਮੀਟਿੰਗ ਰੱਖੀ ਹੋਈ ਆ ਤੇ ਕਾਂਗਰਸ ਜਿਹੜੀ ਹੈ ਜੀ ਉਹਨੇ ਵਿਧਾਇਕਾਂ ਦੀ ਆਪਣਿਆਂ ਦੀ ਮੀਟਿੰਗ ਜਿਹੜੀ ਆ ਉਹ ਰੱਖੀ ਹੋਈ ਆ ਤਾਂ ਕਿ ਰਣਨੀਤੀ ਜਿਹੜੀ ਆ ਜੀ ਉਹ ਇਸ ਮਾਮਲੇ ਦੇ ਉੱਤੇ ਘੜੀ ਜਾ ਸਕੇ। ਉਮੀਦ ਹੈ ਇਸ ਗੱਲ ਦੀ ਕਿ ਇਹ ਜਿਹੜਾ ਬਜਟ ਸੈਸ਼ਨ ਆ ਜਿੰਨਾ ਕੁ ਵੀ ਹੈਗਾ ਹੈ ਤਾਂ ਬਹੁਤ ਥੋੜਾ ਜਿਹਾ, ਪਰ ਉਮੀਦ ਹੈ ਕਿ ਇਹ ਵਾਹਵਾ ਤੱਤਾ ਜਿਹੜਾ ਜੀ ਉਹ ਰਹੂਗਾ ਤੇ ਰੌਲਾ ਰੱਪਾ ਜਿਹੜਾ ਜੀ ਉਹ ਵਾਹਵਾ ਸੁਣਨ ਨੂੰ ਮਿਲੂਗਾ। ਕਾਂਗਰਸ ਉਂਝ ਵੈਸੇ ਪਾਟੋ ਧਾੜ ਜਿਹੜੀ ਪੰਜਾਬ ਦੇ ਵਿੱਚ ਹੋਈ ਹੈ, ਪਰ ਉਮੀਦ ਹੈ ਕਿ ਜਿਹੜੇ ਵਿਧਾਇਕ ਨੇ ਉਹ ਕਮ ਸੇ ਕਮ ਕੁਝ ਅਹਿਮ ਮਸਲੇ ਜਿਹੜੇ ਨੇ ਉਹ ਉਠਾਉਣ ਦੇ ਵਿੱਚ ਸਫਲ ਹੋਣਗੇ, ਨਾ ਕਿ ਸਿਰਫ ਉਹ ਜਿਹੜਾ ਜੀ ਬਜਟ ਸੈਸ਼ਨ ਦਾ ਵਾਕਆਊਟ ਕਰਕੇ ਬਾਹਰ ਨਿਕਲ ਆਉਣਗੇ। ਜੀ ਅੱਜ ਹੀ ਤੇ ਅੱਗੇ ਗੱਲ ਕਰੀਏ ਵਿਰੋਧੀ ਪਾਰਟੀਆਂ ਵੱਲੋਂ ਜਿਵੇਂ ਮਜੀਠੀਏ ਦਾ ਹੁਣ ਕਾਫੀ ਉਹਨੂੰ ਘੇਰ ਰਹੇ ਆ ਤੇ ਵਿਰੋਧ ਕਾਫੀ ਵੱਧ ਗਿਆ। ਜਿਹੜੀ ਕਾਂਗਰਸ ਹੈ ਜੀ ਉਹਦੇ ਵੱਲੋਂ ਇਹ ਆਖਿਆ ਗਿਆ ਹੈ ਕਿ ਉਹ ਵਿਧਾਨ ਸਭਾ ਦੇ ਵਿੱਚ ਮਰਿਆਦਾ ਮਤਾ ਜਿਹੜਾ ਜੀ ਉਹ ਲਿਆਉਣ ਜਾ ਰਹੀ ਹੈ ਇਸ ਬਜਟ ਸੈਸ਼ਨ ਦੇ ਵਿੱਚ। ਡਰੱਗਸ ਦੇ ਮੁੱਦੇ ਦੇ ਉੱਤੇ ਲੋਕ ਤੇ ਸੰਪਰਕ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਵਿਰੁੱਧ ਮਰਿਆਦਾ ਭੰਗ ਕਰਨ ਦਾ ਮਤਾ ਜਿਹੜਾ ਜੀ ਉਹ ਲਿਆਉਣ ਦਾ ਫੈਸਲਾ ਕੀਤਾ ਕਾਂਗਰਸ ਪਾਰਟੀ ਨੇ। ਪਾਰਟੀ ਨੇ ਮਜੀਠੀਆ ਦਾ ਅਸਤੀਫਾ ਨਾ ਲੈਣ ਦੇ ਮੁੱਦੇ ਤੇ ਵੀ ਅਕਾਲੀ ਦਲ ਭਾਜਪਾ ਸਰਕਾਰ ਦੇ ਵਿਰੁੱਧ ਨਿੰਦਾ ਮਤਾ ਲਿਆਉਣ ਦੀ ਰਣਨੀਤੀ ਜਿਹੜੀ ਹੈ ਜੀ ਉਹ ਬਣਾਈ ਹੈ। ਪਿਛਲੇ ਸੈਸ਼ਨ ਦੇ ਵਿੱਚ ਕਾਂਗਰਸ ਪਾਰਟੀ ਨੇ ਡਰੱਗਸ ਦੇ ਮੁੱਦੇ ਦੇ ਉੱਤੇ ਸਰਕਾਰ ਵਿਰੁੱਧ ਬੇਵਸ਼ਾਹੀ ਦਾ ਜਿਹੜਾ ਮਤਾ ਉਹ ਲਿਆਂਦਾ ਸੀਗਾ। ਜਿਹੜੀ ਕਾਂਗਰਸ ਵਿਧਾਇਕ ਹੈ ਜੀ ਉਹ ਵੱਖੋ ਵੱਖਰੇ ਮੁੱਦਿਆਂ ਦੇ ਉੱਤੇ ਘੇਰਨ ਦੀ ਰਣਨੀਤੀ ਜਿਹੜੀ ਹੈ ਜੀ ਉਹ ਬਣਾ ਰਹੀ ਹੈ। ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜਦੋਂ ਉਹਨੂੰ ਪੁੱਛਿਆ ਗਿਆ ਕਿ ਪਹਿਲਾਂ ਤੁਸੀਂ ਬਿਕਰਮ ਸਿੰਘ ਮਜੀਠੀਆ ਦੇ ਅਸਤੀਫੇ ਦੀ ਮੰਗ ਕਰਦੇ ਸੀ, ਹੁਣ ਕੀ ਹੋਇਆ? ਉਹ ਕਹਿੰਦੇ ਜੀ ਕਿ ਬਾਰ-ਬਾਰ ਇੱਕੋ ਹੀ ਮੰਗ ਥੋੜੀ ਕਰੀ ਜਾਈਦੀ ਹੈ। ਉਹ ਕਹਿੰਦੇ ਇਹ ਮੰਗ ਜਿਹੜੀ ਆ ਹੁਣ ਅਸੀਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਕੋਲੇ ਕਰ ਦਿੱਤੀ ਹੈ। ਇਹ ਹੁਣ ਉਹਨਾਂ ਦੇ ਉੱਤੇ ਡਿਪੈਂਡ ਹੈ ਜੀ ਕਿ ਉਹ ਇਸ ਮਸਲੇ ਦੇ ਉੱਤੇ ਕਿਹੋ ਜਿਹਾ ਫੈਸਲਾ ਜਿਹੜਾ ਜੀ ਉਹ ਲੈਂਦੇ ਨੇ। ਸ਼ਾਇਦ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਸੋਚ ਲਿਆ ਕਿ ਜਿੰਨੀ ਦੇਰ ਤੱਕ ਝੰਡੀ ਵਾਲੀਆਂ ਕਾਰਾਂ ਹੈਗੀਆਂ ਨੇ ਇਹਨਾਂ ਨੂੰ ਆਰਾਮ ਦੇ ਨਾਲ ਝੂਟੀ ਚੱਲੋ, ਐਵੇਂ ਪੰਗੇ ਲੈਣ ਦੀ ਜਿਹੜੀ ਹੈ ਜੀ ਉਹ ਜ਼ਰੂਰਤ ਨਹੀਂ ਹੈਗੀ। ਦੂਜੇ ਪਾਸੇ ਇਹ ਵੀ ਪਤਾ ਲੱਗਿਆ ਜੀ ਕਿ 6000 ਕਰੋੜ ਰੁਪਏ ਦੇ ਡਰੱਗ ਮਾਮਲੇ ਦੇ ਦੋਸ਼ੀ ਜਗਜੀਤ ਚਹਿਲ ਦੇ ਵੱਲੋਂ ਬਿਕਰਮ ਸਿੰਘ ਮਜੀਠੀਆ ਤੇ ਜਿਹੜਾ 35 ਲੱਖ ਰੁਪਏ ਦੇ ਲੈਣ ਦੇਣ ਦੇ ਦੋਸ਼ਾਂ ਦੇ ਨਾਲ ਜਿਹੜਾ ਇਹ ਮਾਮਲਾ ਭਖਿਆ, ਇਹਦੇ ਉੱਤੇ ਪਤਾ ਲੱਗ ਰਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੇ ਆ ਉਹ ਬਿਕਰਮ ਸਿੰਘ ਮਜੀਠੀਆ ਨੂੰ ਦੁਬਾਰਾ ਸੰਮਣ ਜਿਹੜਾ ਉਹ ਕਰਕੇ ਬੁਲਾ ਸਕਦੀ ਹੈ। ਉਹਦੇ ਤੋਂ ਪੁੱਛਗਿੱਛ ਜਿਹੜੀ ਇਦੋਂ ਅੱਗੇ ਹੋ ਸਕਦੀ ਹੈ। ਅੱਜ ਦਾ ਦਿਨ ਜਿਹੜਾ ਜੀ ਬੜਾ ਅਹਿਮ ਰਹੂਗਾ ਇਸ ਮਸਲੇ ਦੇ ਉੱਤੇ। ਉਹਦਾ ਰੀਜ਼ਨ ਇਹ ਹੈ ਕਿ ਅੱਜ ਜਿਹੜਾ ਜੀ ਅਦਾਲਤ ਦੇ ਵਿੱਚ ਇਹ ਕੇਸ ਲੱਗਿਆ ਹੋਇਆ ਨਿਰੰਜਨ ਸਿੰਘ ਹੋਰਾਂ ਦੀ ਬਦਲੀ ਵਾਲਾ, ਇਹਦੇ ਉੱਤੇ ਅਦਾਲਤ ਨੇ ਅਜੇ ਜਿਹੜਾ ਸਟੇ ਦਿੱਤਾ ਹੋਇਆ। ਦੇਖਦੇ ਹਾਂ ਕਿ ਅਦਾਲਤ ਜਿਹੜੀ ਹੈ ਜੀ ਅੱਜ ਇਸ ਮਸਲੇ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਕਿਹੋ ਜਿਹਾ ਫੈਸਲਾ ਦਿੰਦੀ ਹੈ। ਜੇ ਤਾਂ ਉਹ ਇਸ ਬਦਲੀ ਨੂੰ ਕਰ ਦਿੰਦੀ ਹੈ ਜੀ ਰੱਦ, ਫਿਰ ਤਾਂ ਬਿਕਰਮ ਸਿੰਘ ਮਜੀਠੀਆ ਹੋਰਾਂ ਦੀ ਜਿਹੜੀ ਸਮਨਿੰਗ ਆ ਉਹ ਲੱਗਦਾ ਹੈ ਕਿ ਲਗਭਗ ਤੈਅ ਆ ਕਿ ਅਗਲੇ ਕੁਝ ਦਿਨਾਂ ਦੇ ਦੌਰਾਨ ਉਹਨੂੰ ਦੁਬਾਰਾ ਜਿਹੜਾ ਜੀ ਉਹ ਸੱਦਿਆ ਜਾ ਸਕਦਾ ਹੈ। ਜੇ ਇਸ ਬਦਲੀ ਦੇ ਉੱਤੇ ਸਟੇ ਜਿਹੜਾ ਉਹ ਟੁੱਟ ਜਾਂਦਾ, ਨਿਰੰਜਨ ਸਿੰਘ ਹੋਰਾਂ ਦੀ ਬਦਲੀ ਹੋ ਜਾਂਦੀ ਹੈ, ਤਾਂ ਫਿਰ ਜਿਹੜਾ ਜੀ ਕਹਾਣੀ ਬਿਲਕੁਲ ਇੱਕ ਵੱਖਰੀ ਜਿਹੜੀ ਉਹ ਦਿਸੂਗੀ। ਜਗਜੀਤ ਸਿੰਘ ਚਾਹਲ ਜਿਹੜਾ ਕਿ ਬਿਕਰਮ ਸਿੰਘ ਮਜੀਠੀਆ ਉਹਨਾਂ ਦਾ ਵੀ ਨੇੜਲਾ, ਇਹ ਵੀ ਦੱਸਿਆ ਜਾਂਦਾ ਜੀ ਕਿ ਪੰਜਾਬ ਦੀ ਇੱਕ ਸੰਗੀਤ ਭਾਈਵਾਲ ਕੰਪਨੀ ਜਿਹੜੀ ਹੈ ਜੀ ਜਿਹੜੀ ਫਿਲਮਾਂ ਵੀ ਬਣਾਉਂਦੀ ਹੈ, ਉਹਦੇ ਵਿੱਚ ਵੀ ਉਹਦੀ ਭਾਈਵਾਲੀ ਜਿਹੜੀ ਸ਼ੁਰੂ ਤੋਂ ਰਹੀ ਹੈ। ਉਹ ਉਸ ਕੰਪਨੀ ਦਾ ਜਿਹੜਾ ਜੀ ਡਾਇਰੈਕਟਰ ਵੀ ਰਿਹਾ ਦੱਸਿਆ ਜਾਂਦਾ ਜੀ। ਉਹ ਅੱਜ ਵੀ ਕਾਗਜ਼ਾਂ ਦੇ ਵਿੱਚ ਜਿਹੜਾ ਡਾਇਰੈਕਟਰ ਹੈ, ਜੇ ਤੁਸੀਂ ਕੁਝ ਫਿਲਮਾਂ ਦੇਖੋ ਤਾਂ ਉਹਦਾ ਧੰਨਵਾਦ ਜਿਹੜਾ ਜੀ ਸ਼ੁਰੂ ਦੇ ਵਿੱਚ ਜਿਹੜਾ ਫਿਲਮ ਦੇ ਵਿੱਚ ਆਉਂਦਾ ਉਹ ਡਾਇਰੈਕਟਰ ਦੇ ਵਜੋਂ ਆਉਂਦਾ ਅੱਜ ਵੀ। ਜੀ
ਤੇ ਅੱਗੇ ਜੀ ਆਮ ਆਦਮੀ ਪਾਰਟੀ ਦੀ ਆਪਾਂ ਰੋਜ਼ ਕੋਈ ਨਾ ਕੋਈ ਗੱਲ ਕਰਦੇ ਆ। ਜਿਸ ਤਰ੍ਹਾਂ ਵੋਟਾਂ ਦੇ ਵਿੱਚ ਆਮ ਆਦਮੀ ਹੁੰਦਾ ਸੀਗਾ, ਤੇ ਹੁਣ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਖਲਾਰਾ ਹੈ ਵੱਧਦਾ ਹੀ ਜਾਂਦਾ ਹੈ। ਹੁਣ ਵੀ ਆਮ ਆਦਮੀ ਹੀ ਰਿਹਾ ਜੀ, ਪਰ ਇਹ ਹੈ ਕਿ ਹੁਣ ਬਿਲਕੁਲ ਵੱਖਰੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਹੋ ਰਿਹਾ। ਅਰਵਿੰਦ ਕੇਜਰੀਵਾਲ ਹੋਰੀ ਇਲਾਜ ਕਰਾਉਣ ਦੇ ਵਾਸਤੇ ਬੈਂਗਲੁਰੂ ਗਏ ਹੋਏ ਨੇ ਨੈਚੁਰਲਪੈਥੀ ਦੇ ਨਾਲ। ਅਜੇ ਇਹ ਨਹੀਂ ਪਤਾ ਜੀ ਕਿ ਉਹਨਾਂ ਨੇ ਕਿੱਦਣ ਵਾਪਸ ਆਉਣਾ, ਅੱਜ ਆਉਣਾ, ਭਲਕੇ ਆਉਣਾ, ਜਾਂ ਅਜੇ 2 ਦਿਨਾਂ ਬਾਅਦ ਆਉਣਾ। ਉਦੋਂ ਤੱਕ ਪਾਰਟੀ ਦੇ ਵਿੱਚ ਪਿਆ ਹੋਇਆ ਖਲਾਰਾ ਜਿਹੜਾ ਜੀ ਪਾਰਟੀ ਨੂੰ ਕਿਸ ਲੈਵਲ ਤੇ ਲੈ ਜਾਊਗਾ, ਇਹ ਵੀ ਕੁਝ ਜਿਹੜਾ ਜੀ ਉਹ ਪਤਾ ਨਹੀਂ ਲੱਗ ਰਿਹਾ। ਹੁਣ ਅੰਦਰੂਨੀ ਲੜਾਈ ਜਿਹੜੀ ਹੈ ਜੀ ਉਹ ਖੁੱਲ ਕੇ ਬਾਹਰ ਆ ਗਈ ਹੈ ਜੀ। ਕੇਜਰੀਵਾਲ ਧੜੇ ਦੇ ਵੱਲੋਂ ਪਹਿਲਾਂ ਯੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਦੇ ਉੱਤੇ ਗੰਭੀਰ ਦੋਸ਼ ਲਾਏ ਗਏ ਸੀਗੇ, ਜਿਹਦੇ ਜਵਾਬ ਦੇ ਵਿੱਚ ਦੋਵਾਂ ਨੇ ਵਰਕਰਾਂ ਦੇ ਨਾਂ ਦੇ ਉੱਤੇ 8 ਸਫ਼ਿਆਂ ਦੀ ਚਿੱਠੀ ਜਿਹੜੀ ਹੈ ਜੀ ਉਹ ਲਿਖੀ ਹੈ। ਇਹ ਚਿੱਠੀ ਲਿਖ ਕੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਘੇਰਨ ਦਾ ਯਤਨ ਜਿਹੜਾ ਜੀ ਇਹਦੇ ਵਿੱਚ ਕੀਤਾ। ਦੋਵਾਂ ਨੇ ਕੇਜਰੀਵਾਲ ਦੇ ਉੱਤੇ ਬੜੇ ਗੰਭੀਰ ਦੋਸ਼ ਜਿਹੜੇ ਲਾਏ ਨੇ। ਉਹਨਾਂ ਨੇ ਕਿਹਾ ਕਿ ਫਿਰਕੂ ਪੋਸਟਰ ਲਾਉਣ ਵਾਲੇ ਨੂੰ ਪਾਰਟੀ ਉਮੀਦਵਾਰ ਬਣਾਇਆ ਗਿਆ ਤੇ ਲੋਕ ਸਭਾ ਚੋਣਾਂ 'ਚ ਹਾਰ ਮਗਰੋਂ ਕੇਜਰੀਵਾਲ ਕਾਂਗਰਸ ਦੇ ਨਾਲ ਮਿਲ ਕੇ ਦਿੱਲੀ ਦੇ ਵਿੱਚ ਸਰਕਾਰ ਜਿਹੜੀ ਉਹ ਬਣਾਉਣੀ ਚਾਹੁੰਦੇ ਸੀਗੇ। ਵਰਕਰਾਂ ਦੇ ਨਾਲ ਲਿਖੀ ਜਿਹੜੀ ਚਿੱਠੀ ਹੈ ਉਹ ਜਨਤਕ ਕਰਦਿਆਂ ਹੋਇਆ ਯੋਗਿੰਦਰ ਯਾਦਵ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਉਹ ਚਾਹੁੰਦੇ ਨੇ ਕਿ ਇਸ ਚਿੱਠੀ ਨੂੰ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਪਣੀ ਵੈਬਸਾਈਟ ਦੇ ਉੱਤੇ ਵੀ ਪਾਵੇ ਤੇ ਆਪਣੇ ਪੇਜ ਦੇ ਉੱਤੇ ਵੀ ਜਿਹੜੀ ਆ ਜੀ ਉਹ ਸ਼ੇਅਰ ਕਰੇ। ਉਧਰ ਜਿਹੜੀ ਅੰਜਲੀ ਦਮਾਨੀਆ ਹੈ ਉਹਨੇ ਵੀ ਪਾਰਟੀ ਜਿਹੜੀ ਆ ਜੀ ਉਹ ਛੱਡ ਦਿੱਤੀ ਹੈ। ਉਹਨੇ ਇੱਕ ਟਵੀਟ ਕਰਕੇ ਜਿਹੜੀ ਆ ਇਹਦੀ ਜਾਣਕਾਰੀ ਦਿੱਤੀ ਆ। ਅੰਜਲੀ ਦਮਾਨੀਆ ਮਹਾਰਾਸ਼ਟਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦੇ ਵਿੱਚੋਂ ਇੱਕ ਹੈ ਤੇ ਉਹ ਮਹਾਰਾਸ਼ਟਰ ਦੇ ਵਿੱਚ ਪਾਰਟੀ ਦਾ ਚਿਹਰਾ ਮੋਹਰਾ ਸੀਗੀ। ਇੱਕਦਮ ਅੰਜਲੀ ਦਮਾਨੀਆ ਨੂੰ ਕੀ ਉਹਨੇ ਪਾਰਟੀ ਜਿਹੜੀ ਹੈ ਜੀ ਉਹ ਕਿਉਂ ਛੱਡ ਦਿੱਤੀ ਹੈ, ਇਹਦੀ ਬਹੁਤੀ ਡਿਟੇਲ ਤਾਂ ਜਿਹੜੀ ਸਾਹਮਣੇ ਨਹੀਂ ਆ ਰਹੀ। ਉਹਨੇ ਇੰਨੀ ਕੁ ਗੱਲ ਜਿਹੜੀ ਆਖੀ ਆ ਕਿ ਮੈਂ ਤਾਂ ਇੱਥੇ ਸਿਸਟਮ ਬਦਲਣ ਆਈ ਸੀ, ਮੈਂ ਅਸੂਲਾਂ ਦੀ ਰਾਜਨੀਤੀ ਦੇ ਵਿੱਚ ਜਿਹੜਾ ਵਿਸ਼ਵਾਸ ਰੱਖਦੀ ਹਾਂ, ਪਰ ਉਹਨੇ ਇਹ ਗੱਲ ਲਿਖੀ ਹੈ ਕਿ ਇੱਥੇ ਬਹੁਤਾ ਕੁਝ ਜਿਹੜਾ ਬਕਵਾਸ ਹੋ ਰਿਹਾ। ਤੋ ਇਸ ਕਰਕੇ ਉਹਨੇ ਕਿਹਾ ਕਿ ਮੈਂ ਪਾਰਟੀ ਜਿਹੜੀ ਆ ਉਹ ਛੱਡ ਰਹੀ ਹਾਂ। ਜੋ ਮੈਂ ਸਟਾਰਟਿੰਗ 'ਚ ਕਿਹਾ ਸੀਗਾ ਕਿ ਅਰਵਿੰਦ ਕੇਜਰੀਵਾਲ ਹੋਰੀ ਕਦੋਂ ਵਾਪਸ ਆਉਂਦੇ ਨੇ, ਬਹੁਤਾ ਤਾਂ ਹੁਣ ਉਹਨਾਂ ਨੂੰ ਹੀ ਜਿਹੜਾ ਜੀ ਉਹ ਉਡੀਕਿਆ ਜਾ ਰਿਹਾ ਕਿ ਉਹ ਆ ਕੇ ਸ਼ਾਇਦ ਜਿਹੜਾ ਜੀ ਉਹ ਪਾਰਟੀ ਨੂੰ ਕਿਸੇ ਤਰੀਕੇ ਨਾਲ ਸੰਭਾਲ ਸਕਦੇ ਨੇ, ਨਹੀਂ ਤਾਂ ਅਦਰਵਾਈਜ਼ ਜਿਹੜੀ ਕਹਾਣੀ ਹੈ ਜੀ ਉਹ ਕਾਫੀ ਉਲਟ-ਪੁਲਟ ਹੁੰਦੀ ਨਜ਼ਰ ਆ ਰਹੀ ਹੈ ਜੀ। ਹਾਂ ਜੀ, ਬਿਲਕੁਲ ਕਾਫੀ ਖਿਲਾਰਾ ਪਿਆ। ਵੈਸੇ ਖਿਲਾਰਾ ਤਾਂ ਸਾਰੀਆਂ ਪਾਰਟੀਆਂ ਦੇ ਵਿੱਚ ਪਿਆ ਆ, ਇਹਨਾਂ ਦੀ ਪਾਰਟੀ ਦਾ ਜਰਾ ਜ਼ਿਆਦਾ ਕੰਮ ਆ ਚੱਕਿਆ ਵੀ ਜਾ ਰਿਹਾ ਆ। ਤੇ ਅੱਗੇ ਜੀ ਜਿਸ ਤਰ੍ਹਾਂ ਮੀਂਹ ਨੇ ਜਾਂ ਗੜਿਆਂ ਦੇ ਨਾਲ ਨੇ ਫਸਲਾਂ ਦੀ ਜਿਹੜਾ ਨੁਕਸਾਨ ਕੀਤਾ ਆ, ਉਹਦੇ ਲਈ ਹਰਿਆਣਾ ਬੜਾ ਮੋਹਰੀ ਆ ਜੀ। ਉਹਨਾਂ ਨੇ ਫਸਲਾਂ ਦੇ ਮੁਆਵਜ਼ੇ ਲਈ ਐਲਾਨ ਵੀ ਕਰ ਦਿੱਤਾ। ਬਿਲਕੁਲ ਜੀ, ਸਾਡੇ ਪੰਜਾਬ ਦੇ ਵਿੱਚ ਤਾਂ ਅਜੇ ਊਠ ਦੇ ਬੁੱਲ ਵਾਂਗੂ ਕੇਂਦਰ ਦੇ ਵੱਲ ਹੀ ਦੇਖ ਰਹੇ ਨੇ ਜੀ ਵੀ ਕੁਝ ਦਊਗਾ ਕਿ ਨਹੀਂ। ਹਰਿਆਣਾ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਬੇਮੌਸਮੇ ਮੀਂਹ ਗੜੇਮਾਰੀ ਦੇ ਨਾਲ ਜਿਹੜੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਜੀ, ਇਹਦਾ ਮੁੱਦਾ ਛਾਇਆ ਰਿਹਾ ਵਿਧਾਨ ਸਭਾ ਦੇ ਵਿੱਚ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਲਾਨ ਕੀਤਾ ਜੀ ਕਿ ਕਿਸਾਨਾਂ ਨੂੰ ਪ੍ਰਤੀ ਏਕੜ 10,000 ਰੁਪਏ ਮੁਆਵਜ਼ਾ ਦਿੱਤਾ ਜਾਊਗਾ। ਔਰ ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮ ਜਿਹੜੀ ਆ ਉਹ ਛੇਤੀ ਭੇਜਣਗੇ। ਕਾਂਗਰਸ ਪਾਰਟੀ ਦੇ ਵਿਧਾਇਕ ਜਿਹੜੇ ਸੀਗੇ ਜੀ ਉਹ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੇ ਜਵਾਬ ਦੇ ਨਾਲ ਸਹਿਮਤ ਨਹੀਂ ਹੋਏ ਤੇ ਰੋਸ ਦੇ ਵਜੋਂ ਉਹਨਾਂ ਨੇ ਸਦਨ ਦੇ ਵਿੱਚੋਂ ਵਾਕਆਊਟ ਜਿਹੜਾ ਜੀ ਉਹ ਕੀਤਾ। ਜਿਹੜੀ ਇਨੈਲੋ ਹੈ ਉਹਦੇ ਆਗੂ ਅਭੈ ਚੌਟਾਲਾ ਨੇ ਕਿਹਾ ਕਿ ਉਹ ਸਰਕਾਰ ਵੱਲੋਂ ਕਿਸਾਨਾਂ ਨੂੰ 10,000 ਰੁਪਏ ਮੁਆਵਜ਼ਾ ਦੇਣ ਦੇ ਫੈਸਲੇ ਦੇ ਨਾਲ ਸਹਿਮਤ ਨਹੀਂ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸਾਨਾਂ ਦੀ ਖੇਤੀ ਲਾਗਤ ਠੇਕੇ ਨੂੰ ਦੇਖਦੇ ਹੋਏ ਮੁਆਵਜ਼ਾ ਜਿਹੜਾ 25,000 ਰੁਪਏ ਪਰ ਕਿੱਲੇ ਦੇ ਹਿਸਾਬ ਦੇ ਨਾਲ ਜਿਹੜਾ ਜੀ ਉਹ ਮਿਲਣਾ ਚਾਹੀਦਾ। ਮੁੱਖ ਮੰਤਰੀ ਖੱਟਰ ਹੋਰਾਂ ਨੇ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਜਿਹੜੀ ਬਹਿਸ ਸੀ ਉਹਦੇ ਵਿੱਚ ਦਖਲ ਦਿੰਦਿਆਂ ਇਹ ਗੱਲ ਕਹੀ ਹੈ ਕਿ ਹਰਿਆਣੇ ਦੀ ਸਰਕਾਰ ਨੂੰ ਕਿਸਾਨਾਂ ਦਾ ਫਿਕਰ ਹੈ ਔਰ ਕਿਸਾਨਾਂ ਨੂੰ ਜਿਹੜਾ 10,000 ਰੁਪਇਆ ਮੁਆਵਜ਼ਾ ਦਿੱਤਾ ਜਾ ਰਿਹਾ। ਬੇਸ਼ੱਕ ਵਿਰੋਧੀ ਧਿਰ ਨੇ 25,000 ਦੀ ਗੱਲ ਕੀਤੀ ਹੈ, ਪਰ ਪੰਜਾਬ ਦੀ ਜਿਹੜੀ ਸਰਕਾਰ ਹੈ ਜੀ ਉਹ ਕੇਂਦਰ ਤੋਂ ਇਹ ਕਹਿ ਰਹੀ ਹੈ ਕਿ 10,000 ਰੁਪਇਆ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ਾ ਜਿਹੜਾ ਜੀ ਉਹ ਦਿੱਤਾ ਜਾਵੇ। ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਇਹ ਕਹਿੰਦੀ ਹੈ ਕਿ ਜੇ 50% ਨੁਕਸਾਨ ਹੋਇਆ ਤੇ ਤਾਂ ਮੁਆਵਜ਼ਾ ਜਿਹੜਾ ਜੀ ਬਣਦਾ, ਅਦਰਵਾਈਜ਼ ਨਹੀਂ। ਇੱਕ ਕਿਸਮ ਦੇ ਨਾਲ ਮੁੱਖ ਮੰਤਰੀ ਹਰਿਆਣੇ ਦੇ ਜਿਹੜੇ ਨੇ ਉਹ ਟੀਮ ਵੀ ਸੱਦਣ ਦੇ ਵਿੱਚ ਸਫਲ ਹੋ ਗਏ ਨੇ ਤੇ ਹਰਿਆਣੇ ਦੀ ਸਰਕਾਰ ਦੇ ਕੋਲੇ, ਕਿਉਂਕਿ ਉਹਦੇ ਕੋਲੇ ਪੈਸਾ ਬਥੇਰਾ ਜੀ, ਉਹਨੇ ਕਿਸਾਨਾਂ ਦੀ ਜਿਹੜੀ ਹੈ ਜੀ ਇਸ ਮਾੜੇ ਸਮੇਂ ਦੇ ਉੱਤੇ ਬਾਹ ਫੜੀ ਹੈ। ਪੰਜਾਬ ਦੇ ਵਿੱਚ ਮੁਸ਼ਕਲ ਇਹ ਹੈ ਕਿ ਪੰਜਾਬ ਸਰਕਾਰ ਦੇ ਪੱਲੇ ਹੀ ਕੁਝ ਨਹੀਂ ਹੈਗਾ ਜੀ। ਉਹਨੇ ਕਿੱਥੋਂ ਇਹ ਮੁਆਵਜ਼ਾ ਜਿਹੜਾ ਦੇਣਾ ਜੇ ਉਹਨੂੰ ਆਪਣੇ ਪੱਲਿਓਂ ਜਿਹੜਾ ਜੀ ਉਹ ਦੇਣਾ ਪੈ ਜੇ ਤਾਂ। ਉਹਨਾਂ ਦੇ ਕੋਲੇ ਕੁਝ ਨਹੀਂ ਹੈਗਾ ਜੀ। ਉਹਦੇ ਕੋਲੇ ਤਾਂ ਵਿਚਾਰਿਆਂ ਕੋਲੇ ਤਨਖਾਹਾਂ ਦੇਣ ਜੋਗੇ ਵੀ ਪੈਸੇ ਨਹੀਂ ਹੈਗੇ। ਪੰਜਾਬ ਦੇ ਖਾਲੀ ਖਜ਼ਾਨਾ ਮੰਤਰੀ ਜਿਹੜਾ ਬਜਟ ਪੇਸ਼ ਕਰਨਗੇ, ਮੇਰਾ ਖਿਆਲ ਹੈ ਕਿ ਖਾਲੀ ਟੈਚੀ ਲੈ ਕੇ ਜਾਣਗੇ ਜਿਹਦੇ ਵਿੱਚ ਕਾਗਜ਼ ਪੱਤਰ ਪਹਿਲਾਂ ਉਹ ਲਿਜਾਂਦੇ ਨੇ। ਸ਼ਰਾਬ ਮਹਿੰਗੀ ਕਰ ਦਿੱਤੀ ਜਾਊਗੀ,
ਐਦਾਂ ਦੀਆਂ ਕੁਛ ਇੱਕ ਜਿਹੜੀਆਂ ਜੀ ਇੱਧਰੋਂ ਉੱਧਰੋਂ ਫੜ ਕੇ ਜਿਹੜਾ ਉਹ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਊਗੀ, ਜਦੋਂ ਕਿ ਹਰਿਆਣੇ ਦੇ ਵਿੱਚ ਜਿਹੜਾ ਜੀ ਉਹਦਾ ਖਜ਼ਾਨਾ ਵੀ ਭਰਪੂਰ ਹੈ। ਇਸੇ ਕਰਕੇ ਉਹਨਾਂ ਨੇ ਕਿਸਾਨਾਂ ਦੀ ਜਿਹੜੀ ਹੈ ਜੀ ਉਹ ਬਾਂਹ ਫੜਨ ਦਾ ਯਤਨ ਜਿਹੜਾ ਕੀਤਾ। ਜੇ 10,000 ਰੁਪਈਆ ਮੁਆਵਜ਼ਾ ਮਿਲਦਾ ਕਿਸਾਨਾਂ ਨੂੰ ਹਰਿਆਣੇ ਦੇ ਵਿੱਚ, ਤਾਂ ਨਿਰਸੰਦੇਹ ਇੱਕ ਵੱਡੀ ਮਦਦ ਉਹਨਾਂ ਦੀ ਹੋਊਗੀ ਜੀ। ਜੀ ਤੇ ਅੱਗੇ ਚੱਲਦੇ ਆ ਜੀ ਭਾਸ਼ਾ ਦੀ, ਅੰਗਰੇਜ਼ੀ ਦੀ। ਕਹਿੰਦੇ ਹੁਣ ਆਂਗਣਵਾੜੀ ਸਕੂਲ ਆ ਜਿਹੜੇ ਉਹਨਾਂ ਦੇ ਵਿੱਚ ਵੀ ਇੰਗਲਿਸ਼ ਆ ਮੁੜ ਤੋਂ ਹੀ ਪੜ੍ਹਾਈ ਜਾਊਗੀ। ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੇ ਪੜ੍ਹ ਰਹੇ ਬੱਚੇ ਨੇ ਜੀ, ਉਹਨਾਂ ਦੇ ਵਿਚਾਲੇ ਜਿਹੜਾ ਪਾੜਾ ਪੈ ਰਿਹਾ ਉਹਨੂੰ ਦੂਰ ਕਰਨ ਦੇ ਵਾਸਤੇ ਜਿਹੜਾ ਪੰਜਾਬ ਦਾ ਸਿੱਖਿਆ ਮੰਤਰਾਲਾ ਉਹਦੇ ਅਨੁਸਾਰ ਉਹਨੇ ਇੱਕ ਬਹੁਤ ਵੱਡਾ ਕਦਮ ਜਿਹੜਾ ਜੀ ਚੁੱਕ ਲਿਆ ਕਿ ਬੱਚਿਆਂ ਨੂੰ ਜਿਹੜੇ ਆਂਗਣਵਾੜੀ ਕੇਂਦਰ ਨੇ ਉਹਨਾਂ ਤੋਂ ਜਿਹੜੀ ਇੰਗਲਿਸ਼ ਦੀ ਸਿੱਖਿਆ ਦੀ ਉਹ ਮੁਹੱਈਆ ਕਰਾਉਣ ਦੇ ਯਤਨ ਜਿਹੜੇ ਉਹ ਕੀਤੇ ਜਾ ਰਹੇ ਨੇ। ਜਿਹੜੇ ਆਂਗਣਵਾੜੀ ਕੇਂਦਰ ਨੇ ਇਹਨਾਂ ਦੇ ਵਿੱਚ ਛੋਟੇ ਬੱਚਿਆਂ ਦੇ ਵਾਸਤੇ ਅੰਗਰੇਜ਼ੀ ਦੀ ਪੜ੍ਹਾਈ ਵੀ ਜਿਹੜੀ ਸ਼ੁਰੂ ਕੀਤੀ ਜਾਊਗੀ ਤਾਂ ਕਿ ਉਹ ਵਧੀਆ ਸਕੂਲਾਂ ਦੇ ਬੱਚਿਆਂ ਦੇ ਹਾਣ ਦੇ ਜਿਹੜਾ ਜੀ ਉਹ ਹੋ ਸਕਣ। ਸਰਕਾਰੀ ਸਕੂਲਾਂ ਦੇ ਵਿੱਚ 6 ਸਾਲ ਦੇ ਬੱਚੇ ਨੂੰ ਪਹਿਲੀ ਜਮਾਤ ਦਾਖਲਾ ਮਿਲਦਾ, ਜਦੋਂ ਕਿ ਪ੍ਰਾਈਵੇਟ ਸਕੂਲਾਂ 'ਚ ਇੰਨੀ ਉਮਰ ਦੇ ਬੱਚੇ ਜਿਹੜੇ ਪ੍ਰੀ ਨਰਸਰੀ KG ਦੀ ਪੜ੍ਹਾਈ ਜਿਹੜੀ ਹੈ ਜੀ ਉਹ ਪੂਰੀ ਕਰ ਚੁੱਕੇ ਹੁੰਦੇ ਨੇ ਜੀ, ਔਰ ਉਹਨਾਂ ਨੂੰ ਜਿਹੜੀ ABC ਵਗੈਰਾ ਤੇ ਦੂਜੇ ਵਿਸ਼ਿਆਂ ਦੀ ਚੰਗੀ ਜਾਣਕਾਰੀ ਜਿਹੜੀ ਹੈ ਜੀ ਉਹ ਹੋ ਜਾਂਦੀ ਹੈ। ਹੁਣ ਜਿਹੜੀ ਪੰਜਾਬ ਸਰਕਾਰ ਦਾ ਮੰਤਰਾਲਾ ਹੈ ਉਹ ਇਹ ਕਹਿੰਦੀ ਹੈ ਕਿ ਜਿਹੜੇ ਇਹ ਬੱਚੇ ਨੇ ਇਹਨਾਂ ਨੂੰ ਆਂਗਣਵਾੜੀ ਤੋਂ ਅਸੀਂ ਜਿਹੜਾ ਜੀ ਸਟਾਰਟ ਕਰਾਂਗੇ ਐਜੂਕੇਸ਼ਨ, ਉਹਦੇ ਨਾਲ ਇਹ ਦੂਜੇ ਬੱਚਿਆਂ ਦੇ ਜਿਹੜੇ ਉਹ ਹਾਣ ਦੇ ਹੋ ਸਕਣ। ਕੱਲ ਵੇ ਕਿਸੇ ਨਾਲ ਇੱਥੇ ਗੱਲ ਹੋ ਰਹੀ ਸੀ ਯੂਨੀਵਰਸਿਟੀ ਦੇ ਵਿੱਚ, ਉਹ ਪ੍ਰੋਫੈਸਰ ਨੇ ਉਹ ਕਹਿੰਦੇ ਕਿ ਅਸੀਂ ਇੱਕ ਪ੍ਰੋਗਰਾਮ ਜਿਹੜਾ ਯੂਨੀਵਰਸਿਟੀ ਦੇ ਵਿੱਚ ਥਾਪਰ ਯੂਨੀਵਰਸਿਟੀ ਦੇ ਵਿੱਚ ਕਰ ਰਹੇ ਹਾਂ। ਉਹ ਕਹਿੰਦੇ ਜਿਹੜੇ ਇੱਥੇ ਬੱਚੇ ਪੜ੍ਹਨ ਦੇ ਵਾਸਤੇ ਆਉਂਦੇ ਨੇ ਪੰਜਾਬ ਤੋਂ, ਹੁਣ ਦੇਖੋ ਥਾਪਰ ਦੇ ਵਿੱਚ ਮੈਂ ਤਾਂ ਜ਼ਿਕਰ ਕੀਤਾ ਕਿ ਥਾਪਰ ਦੇ ਵਿੱਚ ਉਹ ਬੱਚੇ ਆਉਂਦੇ ਨੇ ਜਿਹੜੇ ਚੰਗੇ ਘਰਾਂ ਦੇ ਨੇ, ਮਾੜਾ ਜਿਹੜਾ ਜੀ ਉੱਥੇ ਨਹੀਂ ਆ ਸਕਦਾ। ਉਹ ਇਹ ਕਹਿੰਦੇ ਆ ਕਿ ਜਿਹੜੇ ਬੱਚੇ ਆ ਰਹੇ ਨੇ ਉਹਨਾਂ ਨੂੰ ਪੰਜਾਬੀ ਦੀ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ ਕਿ ਉਹ ਪੰਜਾਬੀ ਦੇ ਸਿਹਾਰੀ ਬਿਹਾਰੀ ਔਂਕੜ ਦਲੈਂਕੜੇ ਲਾਂ ਦਲਾਂ ਦਾ ਜਿਹੜਾ ਜੀ ਉਹਨਾਂ ਨੂੰ ਪਤਾ ਨਹੀਂ ਹੈਗਾ, ਨਾ ਉਹਨਾਂ ਨੂੰ ਕੰਨੇ ਦਾ ਪਤਾ ਲੱਗਦਾ ਕਿ ਕੰਨਾ ਜਿਹੜਾ ਉਹ ਕਿੱਥੋਂ ਤੱਕ ਲਿਆਈਦਾ, ਪੂਰਾ ਪਾਉਂਦੇ ਨੇ, ਪੂਰਾ ਹਿੰਦੀ 'ਚ ਪੈਂਦਾ, ਅੱਧਾ ਜਿਹੜਾ ਜੀ ਉਹ ਪੰਜਾਬੀ ਦੇ ਵਿੱਚ ਪੈਂਦਾ। ਉਹ ਕਹਿੰਦੇ ਅਸੀਂ ਪ੍ਰੋਗਰਾਮ ਜਿਹੜੇ ਇਹਦੇ ਉੱਤੇ ਉਲੀਕ ਰਹੇ ਹਾਂ ਕਿ ਕਿਸੇ ਤਰੀਕੇ ਦੇ ਨਾਲ ਉਹ ਪੈਨ ਦੇ ਨਾਲ ਲਿਖਾਉਂਦੇ ਨੇ ਜੀ। ਉਹ ਕਹਿੰਦੇ ਕੰਪਿਊਟਰ ਤੋਂ ਅਸੀਂ ਪਾਸੇ ਹੋਣਾ ਚਾਹੁੰਦੇ ਹਾਂ, ਪੈਨ ਦੇ ਨਾਲ ਲਿਖਾ ਕੇ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬੀ ਸ਼ੁੱਧ ਜਿਹੜੀ ਉਹ ਕਿਵੇਂ ਲਿਖੀ ਜਾਂਦੀ ਆ। ਜਿਹੜੀ ਪ੍ਰਾਈਵੇਟ ਯੂਨੀਵਰਸਿਟੀ ਹੈ ਐਡੀ ਵੱਡੀ, ਉਹ ਇਸ ਪਾਸੇ ਵੱਲ ਨੂੰ ਤੁਰ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਸ਼ੁੱਧ ਪੰਜਾਬੀ ਲਿਖਣ। ਪੰਜਾਬ ਦਾ ਸਿੱਖਿਆ ਮੰਤਰਾਲਾ ਬਿਲਕੁਲ ਉਲਟਾ ਜੀ, ਉਹ ਕਹਿੰਦਾ ਜੀ ਅਸੀਂ ABC ਪੜ੍ਹਾਉਣੀ ਹੈ ਕਿਉਂਕਿ ਇਹਨਾਂ ਨੂੰ ਸਮੇਂ ਦੇ ਹਾਣ ਦੇ ਕਰਨਾ। ਪੰਜਾਬੀ ਜਿਹੜੀ ਆ ਉਹ ਸਿਖਾ ਨਹੀਂ ਸਕੇ, ਅੰਗਰੇਜ਼ੀ ਜਿਹੜੀ ਆ ਉਹ ਸਿਖਾਉਣ ਵੱਲ ਨੂੰ ਤੁਰ ਪੈਣਗੇ। ਅੱਗਾ ਦੌੜ ਪਿੱਛਾ ਚੌੜ ਜਿਹੜਾ ਸ਼ਾਇਦ ਇਹਨੂੰ ਹੀ ਕਹਿੰਦੇ। ਜੀ ਬਿਲਕੁਲ। ਤੇ ਅੱਗੇ ਜੀ ਆਪਾਂ ਇੱਕ ਮੋਗੇ ਦੇ ਵਿੱਚ ਇੱਕ ਪਰਿਵਾਰ ਸੀਗਾ, ਉਹ ਮਾਨਸਿਕ ਰੋਗੀ ਸੀ ਕਾਫੀ ਪਿਛਲੇ 16 ਸਾਲਾਂ ਤੋਂ। ਉਹ ਕਹਿੰਦੇ ਉਹ ਘਰ ਦੇ ਵਿੱਚੋਂ ਕਦੀ ਬਾਹਰ ਹੀ ਨਿਕਲੇ ਤਾਂ ਹੁਣ ਪਤਾ ਲੱਗਾ ਤਾਂ ਉਹਨਾਂ ਨੂੰ ਕਹਿੰਦੇ ਹਸਪਤਾਲ ਪਹੁੰਚਾਇਆ ਗਿਆ। ਇਹ ਸ਼ਹਿਰ ਦਾ ਨਾ ਜੀ ਬੜੀ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਭਾਵਕ ਜਿਹੜੀ ਇਮੋਸ਼ਨਲ ਗੱਲ ਹੈ ਜੀ ਕਿ ਮੋਗੇ ਦੇ ਨਿਊ ਟਾਊਨ ਇਲਾਕੇ ਦੇ ਵਿੱਚ ਜਿਹੜਾ ਜੀ ਇੱਕ ਪਰਿਵਾਰ ਜਿਹੜਾ ਬੀਤੇ 16 ਸਾਲਾਂ ਤੋਂ ਕਿਹਾ ਜਾਂਦਾ ਜੀ ਕਿ ਉਹ ਘਰ ਦੇ ਵਿੱਚ ਹੀ ਆ, ਉਹ ਕਦੀ ਬਾਹਰ ਹੀ ਨਹੀਂ ਨਿਕਲਿਆ ਜੀ। ਪਰਿਵਾਰ ਕਦੀ ਕਿਸੇ ਨੇ ਦੇਖਿਆ ਨਹੀਂ। ਜਿਹੜੀ ਔਰਤ ਸੀ ਉਹ ਇੰਨੀ ਮਾਨਸਿਕ ਰੋਗੀ ਆ ਕਿ ਜਦੋਂ ਉਹਨੂੰ ਕੱਢਣ ਦੇ ਵਾਸਤੇ ਘਰੋਂ ਗਏ ਤਾਂ ਉਹਨੇ ਚਾਕੂ ਜਿਹੜਾ ਜੀ ਚੁੱਕ ਲਿਆ ਕਿ ਮੇਰੇ ਬੱਚਿਆਂ ਨੂੰ ਤੁਸੀਂ ਕੁਝ ਨਹੀਂ ਕਹਿਣਾ, ਔਰ ਉਹਨੂੰ ਬਹੁਤ ਔਖੇ ਹੋ ਕੇ ਜਿਹੜਾ ਸੀਗਾ ਜਿਹੜੇ ਮਹਿਲਾ ਨਾਲ ਵਰਕਰ ਆਏ ਜੀ ਉਹਨਾਂ ਨੇ ਕਾਬੂ ਕੀਤਾ ਔਰ ਇਹਨਾਂ ਨੂੰ ਜਿਹੜਾ ਮੈਂਟਲ ਹਸਪੀਟਲ ਹੈ ਅੰਮ੍ਰਿਤਸਰ ਦੇ ਵਿੱਚ ਉੱਥੇ ਜਿਹੜਾ ਜੀ ਉਹ ਦਾਖਲ ਕਰਵਾਇਆ ਗਿਆ ਜੀ। ਪਤਾ ਇਹ ਲੱਗਾ ਜੀ ਕਹਾਣੀ ਦੇ ਮੁਤਾਬਕ ਕਿ ਇਹ ਜਿਹੜੀ ਔਰਤ ਤੇ ਉਹਦਾ ਜਿਹੜਾ ਪਰਿਵਾਰ ਹੈ ਉਹ ਅੰਦਰ ਹੀ ਰਹਿੰਦੇ ਨੇ। 1984 ਦੇ ਵਿੱਚ ਜਿਹੜਾ ਸਿੱਖ ਕਤਲੇਆਮ ਸੀਗਾ ਉਹਦੇ ਤੋਂ ਉਹ ਡਰੇ ਹੋਏ ਲੋਕ ਨੇ ਔਰ ਉਦੋਂ ਬਾਅਦ ਮੁੜ ਕੇ ਜਿਹੜਾ ਜੀ ਉਹ ਘਰੋਂ ਬਾਹਰ ਨਹੀਂ ਨਿਕਲੇ, ਇੱਥੇ ਆ ਕੇ ਮੋਗੇ ਦੇ ਵਿੱਚ ਜਿਹੜਾ ਜੀ ਉਹ ਰਹੇ ਨੇ ਜੀ। ਜਿਹੜਾ ਸਿੱਖ ਕਤਲੇਆਮ ਹੋਇਆ ਸੀਗਾ ਜੀ ਉਹਦੇ ਵਿੱਚ ਜਿਹੜਾ ਵਿਅਕਤੀ ਹੈ ਜੀ ਉਹ ਠੀਕ ਹੈ, ਜਿਹੜਾ ਮੇਨ ਹੈਡ ਹੈ ਫੈਮਿਲੀ ਦਾ, ਉਹ ਇਹ ਕਹਿੰਦਾ ਕਿ ਉਹਦੀ ਘਰ ਵਾਲੀ ਜਿਹੜੀ ਨਿਰਮਲ ਕੌਰ ਹੈ, ਉਹਦਾ ਪੁੱਤ ਤੇ ਉਹਦੀ ਜਿਹੜੀ ਕੁੜੀ ਹੈ ਉਹ ਉਸੇ ਹੀ ਮਕਾਨ ਦੇ ਵਿੱਚ ਛੱਡ ਕੇ ਉਹ ਜਿਹੜਾ ਜੀ ਨੌਕਰੀ ਕਰਨ ਦੇ ਵਾਸਤੇ ਚਲਾ ਗਿਆ ਸੀਗਾ। ਜਦੋਂ ਆਇਆ ਤਾਂ ਉਹਨੇ ਕਿਹਾ ਕਿ ਉਹ ਸਾਰੇ ਦੇ ਸਾਰੇ ਮਾਨਸਿਕ ਰੋਗੀ ਜਿਹੜੇ ਉਹ ਹੋ ਚੁੱਕੇ ਨੇ। ਇਹ ਜਿਹੜੀ ਹੁਣ ਵਿਅਕਤੀ ਨੇ ਜਿਹੜੀ ਗੱਲ ਦੱਸੀ ਹੈ ਕਿ 1984 ਦਾ ਉਹਦੇ ਉੱਤੇ ਅਸਰ ਹੈ। ਸਵਾਲ ਇਹ ਵੀ ਹੈ ਜੀ ਕਿ ਉਹ ਜਿਹੜਾ ਸੀਗਾ ਇਹ ਤਾਂ ਇਹਨਾਂ ਸਾਰਿਆਂ ਨੂੰ ਛੱਡ ਕੇ ਨੌਕਰੀ ਇੰਨੇ ਸਾਲ ਜਿਹੜਾ ਜੀ ਉਹ ਕਿਵੇਂ ਕਰਦਾ ਰਿਹਾ, ਉਹਨੇ ਸੁੱਧ ਬੁੱਧ ਜਿਹੜੀ ਹੈ ਜੀ ਇਹਨਾਂ ਦੀ ਮੁੜ ਕੇ ਕਿਉਂ ਨਹੀਂ ਲਈ। ਤਾਂ ਇਹ ਆਪਣੇ ਆਪ ਦੇ ਵਿੱਚ ਕੁਝ ਸਵਾਲ ਤਾਂ ਜਿਹੜੇ ਉਹ ਖੜੇ ਹੋ ਰਹੇ ਨੇ। ਪਰ ਜਿਵੇਂ ਮੈਂ ਦੱਸਿਆ ਕਿ ਬੜੀ ਇਮੋਸ਼ਨਲ ਗੱਲ ਹੈ ਕਿ ਉਹਨਾਂ ਦੇ ਉੱਤੇ 1984 ਦਾ ਜਿਹੜਾ ਜੀ ਉਹ ਇੰਨਾ ਅਸਰ ਹੈ ਕਿ ਉਹ ਅੱਜ ਵੀ ਉਹਨੂੰ ਯਾਦ ਕਰਕੇ ਜਿਹੜਾ ਜੀ ਉਹ ਚਾਕੂ ਫੜਦੀ ਹੈ ਜਿਹੜੀ ਔਰਤ ਹੈ ਕਿ ਉਹਦੇ ਬੱਚਿਆਂ ਨੂੰ ਕੁਝ ਨਾ ਕਿਹਾ ਜਾਵੇ। ਸ਼ਾਇਦ ਉਹਨੇ ਉਹ ਭੀੜਾਂ ਜਿਹੜੀਆਂ ਨੇ ਉਹ ਦੇਖੀਆਂ ਹੋਈਆਂ ਨੇ।
ਜਿਹੜੀਆਂ ਕਿ ਲੋਕਾਂ ਨੂੰ ਉਦੋਂ ਮਾਰਨ ਮਕਾਉਣ ਦੇ ਵਾਸਤੇ ਸੜਕਾਂ ਤੇ ਉਤਰੀਆਂ ਸਨ। ਜੀ ਤੇ ਅੱਗੇ ਜੀ ਆਪਾਂ ਗੱਲ ਕਰੀਏ ਕੈਲੰਡਰ ਦੀ, ਕਿ ਕੈਲੰਡਰ ਦਾ ਮਸਲਾ ਹੈ ਜਿਹੜਾ ਕਾਫੀ ਭਖਿਆ ਹੋਇਆ, ਕਿ ਸ਼੍ਰੋਮਣੀ ਕਮੇਟੀ ਆ ਉਹਨੇ ਅਗਲੇ ਸਾਲ ਤੋਂ ਜਿਹੜਾ ਕੈਲੰਡਰ ਛਾਪਣ ਦੀ ਜਿਹੜੀ ਆ ਉਹ ਉਹਨਾਂ ਦੀ ਸੰਭਾਵਨਾ ਆ, ਤੇ ਇਸ ਵੇਲੇ ਉਹ ਭੰਬਲ ਭੂਸਾ ਹੀ ਆ। ਐਕਚੁਅਲੀ ਭੰਬਲ ਭੂਸਾ ਸਿੰਘ ਸਾਹਿਬ ਨੇ ਕ੍ਰੀਏਟ ਕਰਤਾ ਜੀ। 5 ਸਿੰਘ ਸਾਹਿਬਾਨ ਆਪ ਤਾਂ ਫੈਸਲਾ ਲੈ ਨਹੀਂ ਸਕੇ, ਅੱਗੋਂ 5 ਸਿੰਘ ਹੋਰ ਲਾਤੇ ਜੀ ਕਿ ਉਹ ਜਿਹੜਾ ਜੀ ਇਸ ਮਸਲੇ ਦੇ ਉੱਤੇ ਈਅਰ ਐਂਡ ਤੱਕ, ਸਾਲ ਦੇ ਅਖੀਰ ਤੱਕ ਜਿਹੜਾ ਜੀ ਉਹ ਦੱਸਣਗੇ ਕਿ ਕੀ ਕਰਨਾ। ਟਾਈਮ ਵੀ ਉਹਨਾਂ ਨੂੰ ਇੰਨਾ ਦੇਤਾ ਜੀ। ਇੰਨਾ ਟਾਈਮ ਕਿਉਂ ਦਾ, ਇਹ ਵੀ ਸਮਝ ਤੋਂ ਪਰੇ ਵਾਲੀ ਗੱਲ ਹੈ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਜੀ, ਉਹਨਾਂ ਨੇ ਹੁਣ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਕਿ ਇਹ ਤਾਂ ਦੱਸਿਆ ਜਾਵੇ ਕਿ ਕੈਲੰਡਰ ਇਸ ਵਾਰੀ ਛਾਪਣਾ ਕਿਹੜਾ, ਨਾਨਕਸ਼ਾਹੀ ਛਾਪ ਲਈਏ, ਬਿਕਰਮੀ ਕੈਲੰਡਰ ਛਾਪ ਲਈਏ, ਜਾਂ ਫਿਰ ਰੋਮਨ ਵਾਲਾ ਹੀ ਜਿਹੜਾ ਉਹ ਛਾਪ ਲਈਏ। ਇਹਦੀ ਦੋ ਚਿੱਤੀ ਨੂੰ ਜਿਹੜਾ ਜੀ ਉਹ ਖਤਮ ਕਰਨ ਦੇ ਵਾਸਤੇ ਹੁਣ ਅਵਤਾਰ ਸਿੰਘ ਮੱਕੜ ਜਿਹੜੇ ਨੇ ਜੀ, ਉਹਨਾਂ ਨੇ ਮੁਲਾਕਾਤ ਜਿਹੜੀ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਜਿਹੜੀ ਕੀਤੀ ਆ ਕਿ ਇਹ ਕਮੇਟੀ ਤਾਂ ਤੁਸੀਂ ਬਣਾਤੀ, ਔਰ ਕਮੇਟੀ ਬਣਾ ਕੇ ਇਹ ਵੀ ਕਿਹਾ ਕਿ ਈਅਰ ਦੇ ਐਂਡ ਤੱਕ ਜਿਹੜਾ ਜੀ ਇਹ ਆਪਣੀ ਰਿਪੋਰਟ ਦੇਊਗੀ। ਹੁਣ ਸਵਾਲ ਇਹ ਹੈ ਕਿ ਜਿਹੜਾ ਨਵਾਂ ਕੈਲੰਡਰ ਜਿਹੜਾ ਛਾਪਿਆ ਜਾਣਾ, ਉਹ ਕੈਲੰਡਰ ਕਿਹੜਾ ਛਾਪਿਆ ਜਾਵੇ? 2003 ਵਾਲਾ ਨਾਨਕਸ਼ਾਹੀ ਕੈਲੰਡਰ ਹੋਵੇ, 2010 ਵਾਲਾ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ, ਜਾਂ ਫਿਰ ਬਿਕਰਮੀ ਕੈਲੰਡਰ ਜਿਹੜਾ ਜੀ। ਇਹਦੇ ਵਾਸਤੇ ਅਜੇ ਕੁਝ ਵੀ ਜਿਹੜਾ ਜੀ ਉਹ ਪਤਾ ਨਹੀਂ ਲੱਗ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਨਵੇਂ ਸਾਲ ਦੇ ਵਾਸਤੇ ਕਿਹੜਾ ਛਾਪਿਆ ਜਾਵੇ। ਜੇ ਤਾਂ ਨਾਨਕਸ਼ਾਹੀ ਕੈਲੰਡਰ ਹੋਵੇ ਫਿਰ ਉਹਦੀਆਂ ਤਰੀਕਾਂ ਵੱਖਰੀਆਂ ਨੇ, 2010 ਵਾਲਾ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਹੋਵੇ ਉਹਦੀਆਂ ਤਰੀਕਾਂ ਵੱਖਰੀਆਂ ਨੇ, ਬਿਕਰਮੀ ਕੈਲੰਡਰ ਦੀਆਂ ਤਰੀਕਾਂ ਜਿਹੜੀਆਂ ਵੱਖਰੀਆਂ ਨੇ। ਇਹ ਜਿਹੜਾ ਭੰਬਲ ਭੂਸਾ ਇਸ ਵਾਰੀ ਪਿਆ ਸੀਗਾ ਜੀ ਕਿ ਇੱਕ ਪਾਸੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸੀਗੇ ਤੇ ਨਾਲ ਦੀ ਨਾਲ ਗੁਰਪੁਰਬ ਜਿਹੜਾ ਸੀਗਾ ਉਹ ਆ ਗਿਆ ਸੀਗਾ। ਜੇ ਇਹ ਸਾਰਾ ਕੁਝ ਹੀ ਮਿਲਗੋਬਾ ਰਲਗੱਡ ਜਿਹੜਾ ਜੀ ਉਹ ਕਰ ਲਿਆ ਤੇ ਸ਼ਾਇਦ ਇਸ ਵਾਲੀ ਭੰਬਲ ਭੂਸਾ ਜਿਹੜਾ ਜੀ ਉਦੋਂ ਵੱਧ ਕ੍ਰੀਏਟ ਹੋਣ ਦੇ ਚਾਂਸਸ ਜਿਹੜੇ ਨੇ ਨਾ ਉਹ ਬਣ ਸਕਦੇ ਨੇ। ਆਈ ਥਿੰਕ ਕਮੇਟੀ ਜਿਹੜੀ ਆ ਜੀ ਇਸ ਮਸਲੇ ਦੇ ਉੱਤੇ ਬਣਾਉਣੀ ਚਾਹੀਦੀ ਸੀਗੀ ਕਿ ਇਹ ਭੰਬਲ ਭੂਸਾ ਕ੍ਰੀਏਟ ਕਰਨ ਦੇ ਪਿੱਛੇ ਲੋਕ ਕੌਣ ਨੇ ਜੀ, ਕਿਉਂ ਇਸ ਕਿਸਮ ਨਾਲ ਜਿਹੜਾ ਜੀ ਉਹ ਕੌਮ ਨੂੰ ਭੰਬਲ ਭੂਸੇ 'ਚ ਪਾ ਦਿੱਤਾ ਗਿਆ। ਪਰ ਕਮੇਟੀ ਬਣਾ ਕੇ ਇੱਕ ਨਵਾਂ ਜਿਹੜਾ ਜੀ ਉਹ ਭੰਬਲ ਭੂਸਾ ਕ੍ਰੀਏਟ ਕਰ ਦਿੱਤਾ ਗਿਆ ਕਿ ਤੁਰੇ ਫਿਰ ਸਾਲ ਦੇ ਅੰਤ ਤੱਕ ਇਹ ਕਮੇਟੀ ਉਦੋਂ ਇਹ ਵੀ ਕਹਿ ਸਕਦੀ ਹੈ ਕਿ ਸਾਨੂੰ ਅਜੇ ਬਹੁਤਾ ਕੁਝ ਪਤਾ ਨਹੀਂ ਲੱਗਿਆ, ਅਜੇ ਸਾਨੂੰ ਹੋਰ ਸਮਾਂ ਜਿਹੜਾ ਜੀ ਉਹ ਚਾਹੀਦਾ, ਤੇ ਉਦੋਂ ਤੱਕ ਜਿਹੜਾ ਜੀ ਲੋਕ ਆਪੋ ਆਪਣੇ ਤਰੀਕੇ ਦੇ ਨਾਲ ਤੁਰੇ ਫਿਰਨਗੇ। ਕੋਈ ਕਿਸੇ ਟਾਈਮ ਮਨਾਈ ਜਾਊਗਾ, ਕੋਈ ਕਿਸੇ ਟਾਈਮ ਜਿਹੜਾ ਜੀ ਉਹ ਮਨਾਈ ਜਾਊਗਾ। ਲੱਗਦਾ ਜੀ ਕਿ ਇਹਦੇ ਪਿੱਛੇ ਕੋਈ ਨਾ ਕੋਈ ਗੰਭੀਰ ਜਿਹੜੀ ਆ ਉਹ ਸਾਜ਼ਿਸ਼ ਕਿਤੇ ਨਾ ਕਿਤੇ ਤਾਂ ਦਿਖਦੀ ਹੈ ਜੀ। ਅਜੀ ਕੁਛ ਤੇ ਹੈ, ਜੇ ਅਸੀਂ ਇੱਕ ਸਿੱਖ ਕੌਮ ਇੱਕ ਡਿਸਾਈਡ ਹੀ ਨਹੀਂ ਕਰ ਸਕਦੇ ਕਿ ਸਾਡੇ ਦਿਨ ਆ ਉਹ ਕਦੋਂ ਆ, ਬੈਠ ਕੇ ਗੱਲਬਾਤ ਕਰ ਲੈਣੀ ਚਾਹੀਦੀ ਹੈ, ਮਸਲੇ ਸੁਲਝਾਉਣ ਵਾਲੇ ਆ। ਤੇ ਅੱਗੇ ਗੱਲ ਆਪਾਂ ਕੱਲ ਕੀਤੀ ਸੀਗੀ ਕਿ ਇੱਕ ਬੈਂਕ ਦੀ ਵੈਨ ਲੁੱਟੀ ਗਈ ਸੀਗੀ ਤੇ ਉਸ ਦੇ ਵਿੱਚ ਜਿਹੜੇ ਉਹ ਲੁੱਟਣ ਵਾਲੇ ਆ ਉਹ ਫਰਾਰ ਹੋ ਗਏ ਸੀ। ਕਹਿੰਦੇ ਹੁਣ ਉਹ ਵੈਨ ਵੀ ਮਿਲ ਗਈ ਆ ਤੇ ਉਹ ਜਿਹੜੇ ਮੁਲਜ਼ਮ ਆ ਉਹ ਵੀ ਮਿਲ ਗਏ ਤੇ ਉਹ ਵੀ ਵੱਡੇ ਘਰਾਂ ਦੇ ਕਾਕੇ ਹੀ ਨਿਕਲੇ। ਬਿਲਕੁਲ ਜੀ, ਇਹ ਮੋਹਾਲੀ ਦੀ ਪੁਲਿਸ ਨੇ ਜਿਹੜਾ ਜੀ ਇਹ ਕੁਝ ਘੰਟਿਆਂ ਦੇ ਵਿੱਚ ਹੀ ਇਹ ਜਿਹੜੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ। ਚੋਰੀ ਦੀਆਂ 3 ਕਾਰਾਂ ਉਹਨਾਂ ਤੋਂ ਬਰਾਮਦ ਕੀਤੀਆਂ ਨੇ। ਲੁਟੇਰਿਆਂ ਨੇ ਇਹ ਗੱਲ ਕਹੀ ਹੈ ਜੀ ਕਿ ਉਹਨਾਂ ਨੇ ਫਿਲਮ ਦ ਟਾਊਨ ਵੇਖੀ ਸੀ ਔਰ ਉਹਦੇ ਵਿੱਚ ਲੁੱਟ ਘਸੁੱਟ ਦੀ ਵਾਰਦਾਤ ਜਿਹੜੀ ਇਸੇ ਤਰੀਕੇ ਨਾਲ ਹੋਈ ਸੀ, ਉਹਨੂੰ ਵੇਖ ਕੇ ਇਹ ਵੈਨ ਲੁੱਟਣ ਦੀ ਯੋਜਨਾ ਜਿਹੜੀ ਬਣਾਈ ਸੀਗੀ ਜੀ। ਪੁਲਿਸ ਨੇ ਇਹ ਜਿਹੜੇ 1 ਕਰੋੜ ਤੇ 34 ਲੱਖ ਰੁਪਈਆ ਜਿਹੜਾ ਲੁੱਟਿਆ ਸੀਗਾ ਜੀ, ਇਹਦੇ ਵਿੱਚ ਉਹਨਾਂ ਨੇ 1 ਕਰੋੜ 28 ਲੱਖ 70 ਹਜ਼ਾਰ ਰੁਪਈਆ ਜਿਹੜਾ ਜੀ ਉਹ ਬਰਾਮਦ ਕਰ ਲਿਆ। ਜਿਹੜਾ ਕੋਈ 6 ਲੱਖ ਰੁਪਈਆ ਜਿਹੜਾ ਹੈ ਜੀ ਉਹ ਇਹਨਾਂ ਨੇ ਕਿੱਥੇ ਇੱਕਦਮ ਖਰਚ ਕਰ ਲਿਆ ਜੀ, ਇਹਦੇ ਬਾਰੇ ਅਜੇ ਪੁਲਿਸ ਨੇ ਬਹੁਤੀ ਕੋਈ ਡਿਟੇਲ ਨਹੀਂ ਦਿੱਤੀ। ਪਰ ਇੰਨੀ ਵੱਡੀ ਨਕਦੀ ਜਿਹੜੀ ਆ ਜੀ ਉਹ ਫੜੀ ਜਾਣੀ ਵੀ ਇੱਕ ਪ੍ਰਾਪਤੀ ਹੈ ਪੁਲਿਸ ਦੀ। ਪਟਿਆਲਾ ਜ਼ੋਨ ਦੇ ਜਿਹੜੇ IG ਨੇ ਉਹਨਾਂ ਨੇ ਇਹਦੇ ਸੰਬੰਧ ਦੇ ਵਿੱਚ ਜਾਣਕਾਰੀ ਜਿਹੜੀ ਆ ਜੀ ਉਹ ਦਿੱਤੀ ਹੈ ਕਿ ਅਸਲ ਦੇ ਵਿੱਚ ਇਹਨਾਂ ਨੇ ਕੱਪੜੇ ਕਿਸੇ ਜਗ੍ਹਾ ਦੇ ਉੱਤੇ ਬਦਲੇ ਪੁਲ ਦੇ ਥੱਲੇ, ਉੱਥੋਂ ਕੱਪੜਿਆਂ ਦੇ ਵਿੱਚੋਂ ਇੱਕ ਜਿਹੜਾ ਸੀਗਾ ਉਹ ਬਿਜ਼ਨਸ ਕਾਰਡ ਜਿਹੜਾ ਜੀ ਉਹ ਬਰਾਮਦ ਹੋਇਆ। ਜਿਹੜਾ ਬਿਜ਼ਨਸ ਕਾਰਡ ਹਰਬਲ ਪ੍ਰੋਡਕਟਸ ਵੇਚਣ ਵਾਲੀ ਕਿਸੇ ਕੰਪਨੀ ਦਾ ਸੀਗਾ, ਉੱਥੋਂ ਪੁਲਿਸ ਜਿਹੜੀ ਸੀ ਉਹ ਪੈਰ ਨੱਪਦੀ ਹੋਈ ਇਹਨਾਂ ਦੇ ਪਿੱਛੇ ਜਿਹੜਾ ਲੱਗ ਗਈ ਤੇ ਸਾਰੇ ਦੇ ਸਾਰੇ ਜਿਹੜੇ ਜੀ ਉਹ ਫੜੇ ਗਏ। ਪੁਲਿਸ ਨੇ ਇਹ ਵੀ ਦੱਸਿਆ ਜੀ ਕਿ ਇਹ ਜਿਹੜੀ ਫੋਰਚੂਨਰ ਗੱਡੀ ਜਿਹੜੀ ਖੋਈ ਗਈ ਸੀ ਉਸ ਮਾਮਲੇ ਦੇ ਉੱਤੇ, ਔਰ ਹੋਂਡਾ ਅਮੇਜ਼ ਜਿਹੜੀ ਇੱਕ ਗੱਡੀ ਖੋਈ ਗਈ ਆ ਉਹਦੇ ਉੱਤੇ ਤੇ ਡਾਕੇ ਦੇ ਮਾਮਲੇ ਦੇ ਵਿੱਚ ਜਿਹੜੇ ਫੜੇ ਗਏ ਨੇ ਉਹਦੇ ਵਿੱਚ ਜਿਹੜਾ ਪਰਮਿੰਦਰ ਸਿੰਘ ਹੈ ਉਹਦਾ ਜਿਹੜਾ ਫਾਦਰ ਹੈ ਉਹ ਜਿਹੜਾ ਭੌਂ ਰੱਖਿਆ ਵਿਭਾਗ ਦੇ ਵਿੱਚ ਸੁਪਰੀਡੈਂਡੈਂਟ ਹੈ, ਔਰ ਤਲਵਿੰਦਰ ਸਿੰਘ ਜਿਹੜਾ ਫੜਿਆ ਗਿਆ ਜੀ ਉਹ AG ਪੰਜਾਬ ਦੇ ਦਫ਼ਤਰ ਦੇ ਵਿੱਚ ਆਡਿਟ ਆਫੀਸਰ ਹੈ। ਇਹ ਜਿਹੜੇ ਦੋ ਨੇ ਜੀ ਇਹ ਵੱਡਿਆਂ ਘਰਾਂ ਦੇ ਨੇ, ਔਰ ਜਿਹੜਾ ਰਣਪ੍ਰੀਤ ਸਿੰਘ ਉਰਫ ਰਾਣਾ ਹੈ ਉਹ BTech ਉਹਨੇ ਕੀਤੀ ਹੋਈ ਹੈ ਜੀ।
ਔਰ ਨੌਕਰੀ ਨਾ ਮਿਲਣ ਕਰਕੇ ਉਹ ਹਰਬਲ ਕੰਪਨੀ ਦਾ ਜਿਹੜਾ ਪ੍ਰੋਡਕਟ ਵੇਚਣ ਲੱਗ ਗਿਆ ਸੀਗਾ। ਉੱਥੋਂ ਉਹਦਾ ਜਿਹੜਾ ਕਾਰਡ ਨਾ ਜੀ ਜਦੋਂ ਵਿੱਚ ਰਹਿ ਗਿਆ, ਜੋ ਚੋਰ ਆ ਕੋਈ ਨਾ ਕੋਈ ਜਿਹੜਾ ਇੱਕ ਛੱਡ ਜਾਂਦਾ ਨਿਸ਼ਾਨੀ, ਜਿਹੜੀ ਉੱਥੋਂ ਅੱਗੇ ਤੋਂ ਅੱਗੇ ਜਿਹੜੇ ਜੀ ਇਹ ਫੜੇ ਗਏ ਨੇ। ਤੁਸੀਂ ਅੰਦਾਜ਼ਾ ਲਾ ਸਕਦੇ ਹੋ, ਜਿਹੜੀ ਆਪਾਂ ਅਕਸਰ ਗੱਲ ਜਿਹੜੀ ਕਰਦੇ ਆ ਕਿ ਪੜ੍ਹਿਆ ਲਿਖਿਆ ਜਿਹੜਾ ਬੇਰੁਜ਼ਗਾਰ ਹੈ ਜੀ, ਉਹੀ ਇਹਨਾਂ ਲੁੱਟਾਂ ਖੋਹਾਂ ਦੇ ਵਿੱਚ ਜਿਹੜਾ ਉਹ ਸ਼ਾਮਲ ਹੈ। ਇਸ ਡਾਕੇ ਤੋਂ ਬਾਅਦ ਇੱਕ ਵਾਰੀ ਫੇਰ ਜਿਹੜੀ ਹੈ ਜੀ ਇਹ ਕਹਾਣੀ ਸਭ ਦੇ ਸਾਹਮਣੇ ਹੈ ਜੀ ਕਿ ਇਹ ਮੁੰਡੇ ਜਿਹੜੇ ਨੇ ਉਹ ਕਿਸ ਪਾਸੇ ਵੱਲ ਨੂੰ ਤੁਰ ਪਏ ਨੇ ਔਰ ਕਿੱਡੀਆਂ ਵੱਡੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਅੰਜਾਮ ਦੇਣ ਲੱਗ ਪਏ ਨੇ। ਕਿਸੇ ਬੈਂਕ ਦੀ ਵੈਨ ਲੁੱਟਣੀ ਜਿਹਦੇ ਵਿੱਚ 1.5 ਕਰੋੜ ਦੇ ਕਰੀਬ ਹੋਵੇ ਔਰ ਸਫਲਤਾ ਦੇ ਨਾਲ ਉਹਨੂੰ ਲੁੱਟ ਕੇ ਲੈ ਜਾਣਾ, ਇਹ ਕੋਈ ਛੋਟੀ ਮੋਟੀ ਵਾਰਦਾਤ ਨਹੀਂ ਹੈ। ਬੇਸ਼ੱਕ ਪੁਲਿਸ ਨੇ ਉਹਨਾਂ ਨੂੰ ਫੜ ਲਿਆ ਜੀ। ਜੀ ਬਿਲਕੁਲ ਇਹੋ ਜਿਹੀਆਂ ਘਟਨਾਵਾਂ ਉਹ ਵੀ ਵੱਡੇ ਘਰਾਂ ਦੇ ਕਾਕਿਆਂ ਦੀਆਂ। ਇਹ ਤਾਂ ਸੋਚਣ ਵਾਲੀ ਗੱਲ ਹੈ ਕਿ ਪੜ੍ਹੇ ਲਿਖੇ ਵੀ ਆ ਤੇ ਅਖੀਰ ਦੇ ਵਿੱਚ ਜੀ ਆਜਨਾਮਾ ਕਿ ਸਾਰੇ ਕਹਿਣ ਕਿ ਰਾਜ ਪੰਜਾਬ ਦੇ ਵਿੱਚ ਮਾੜਾ ਬਹੁਤ ਬਜ਼ੁਰਗੀ ਦਾ ਹਾਲ ਹੈ ਜੀ। ਸਾਰੇ ਕਹਿਣ ਕਿ ਰਾਜ ਪੰਜਾਬ ਦੇ ਵਿੱਚ ਮਾੜਾ ਬਹੁਤ ਬਜ਼ੁਰਗੀ ਦਾ ਹਾਲ ਹੈ ਜੀ। ਬਿਰਧ ਘਰ ਕੁਝ ਰਾਜ ਵਿੱਚ ਬਣੀ ਜਾਂਦੇ, ਚੱਲਦਾ ਕੰਮ ਇਹ ਦਾਨ ਦੇ ਨਾਲ ਹੈ ਜੀ। ਉੱਥੇ ਹੁੰਦੀ ਗੁਜ਼ਰਾਨ ਕਈ ਬਾਬਿਆਂ ਦੀ, ਕਹਿੰਦੇ ਮਿਲੀ ਜਾਂਦੀ ਰੋਟੀ ਦਾਲ ਹੈ ਜੀ। ਸਾਊ ਲੋਕੀ ਦਸਵੰਧ ਹਨ ਦੇਣ ਆਉਂਦੇ, ਕਰਿਆ ਨਹੀਂ ਸਰਕਾਰ ਖਿਆਲ ਹੈ ਜੀ। ਪੁੱਛਿਆ ਕੋਰਟ ਨੇ ਇਹੋ ਸਰਕਾਰ ਤੋਂ ਵੀ, ਕਿਹੜਾ ਭਲਾ ਸਰਕਾਰ ਪਈ ਕਰੀ ਜਾਂਦੀ। ਪੁੱਛਿਆ ਕੋਰਟ ਨੇ ਇਹੋ ਸਰਕਾਰ ਤੋਂ ਵੀ, ਕਿਹੜਾ ਭਲਾ ਸਰਕਾਰ ਪਈ ਕਰੀ ਜਾਂਦੀ। ਕੀਤਾ ਅਮਲ ਦੇ ਵਿੱਚ ਗਿਆ ਕੰਮ ਕਿੰਨਾ, ਗੱਲੀ ਖਾਤਾ ਹੈ ਕਿੰਨਾ ਇਹ ਭਰੀ ਜਾਂਦੀ। ਜੀ ਥੈਂਕ ਯੂ, ਧੰਨਵਾਦ ਜੀ, ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜੇ ਤੇ ਸਾਨੂੰ ਦੱਸਿਆ ਕਿ ਖਬਰਾਂ ਦੇ ਪਿੱਛੇ ਕੀ ਸੱਚ ਲੁਕਿਆ ਹੁੰਦਾ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।